ਦਰਸ਼ਕੋ ਬ੍ਰੇਕ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਈਅਰਸ ਐਂਡ ਵਾਲੇ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੀ ਵਾਸ਼ਿੰਗਟਨ ਸਟੇਟ ਦੀ ਕੈਂਟ ਸਿਟੀ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਮਾਨਤਾ ਦਿੰਦਿਆਂ ਇੱਕ ਪ੍ਰੋਕਲਾਮੇਸ਼ਨ ਜਾਰੀ ਕੀਤੀ ਗਈ ਹੈ ਔਰ ਸਿਟੀ ਕੌਂਸਲ ਸਮਾਗਮ ਦੀ ਜਿਹੜੀ ਆਪਾਂ ਵੀਡੀਓ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੋ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਪ੍ਰੈਲ ਦਾ ਮਹੀਨਾ ਸ਼ੁਰੂ ਹੋ ਗਿਆ ਔਰ ਕੈਨੇਡਾ ਦੇ ਵਿੱਚ ਮੰਥ ਆਫ ਅਪ੍ਰੈਲ ਨੂੰ ਸਿੱਖ ਹੈਰੀਟੇਜ ਮੰਥ ਵਜੋਂ ਮਾਨਤਾ ਦਿੱਤੀ ਗਈ। ਪਹਿਲਾਂ ਓਨਟਾਰੀਓ ਪਾਰਲੀਮੈਂਟ ਨੇ ਪਾਸ ਕੀਤਾ ਸੀ ਔਰ ਫਿਰ ਕੈਨੇਡੀਅਨ ਪਾਰਲੀਮੈਂਟ ਨੇ ਫੈਡਰਲ ਲੈਵਲ ਦੇ ਉੱਤੇ ਇਹ ਜਿਹੜਾ ਸਿੱਖ ਹੈਰੀਟੇਜ ਮੰਥ ਹੈ, ਐਗਜ਼ੀਬਿਸ਼ਨਸ ਲੱਗਦੀਆਂ ਨੇ, ਸਿਟੀ ਸੈਂਟਰ 'ਚ ਨਿਸ਼ਾਨ ਸਾਹਿਬ ਚਲਾਇਆ ਜਾਂਦਾ ਹੈ ਔਰ ਪੂਰਾ ਮਹੀਨਾ ਜਿਹੜਾ ਹੈ ਇਹ ਸਿੱਖਾਂ ਨਾਲ ਸੰਬੰਧਿਤ ਸਿੱਖਾਂ ਦੀ ਕੰਟਰੀਬਿਊਸ਼ਨ ਪਿਛਲੇ 125 ਸਾਲ ਤੋਂ ਜਿਹੜੀ ਕੈਨੇਡਾ ਦੀ ਹਿਸਟਰੀ 'ਚ ਹੈ ਉਸ ਨੂੰ ਡਿਸਕਸ ਕੀਤਾ ਜਾਂਦਾ। ਸੋ ਆਲਰੇਡੀ ਕੈਨੇਡਾ ਦੇ ਵਿੱਚ ਇਹ ਸੈਲੀਬ੍ਰੇਸ਼ਨਸ ਚੱਲ ਰਹੀਆਂ ਨੇ। ਅਮਰੀਕਾ ਦੇ ਵਿੱਚ ਵੀ ਜਿੱਥੇ ਖਾਸ ਤੌਰ 'ਤੇ ਖਾਲਸਾ ਸਾਜਨਾ ਦਿਵਸ ਦੇ ਮੌਕੇ ਹਾਊਸ ਆਫ ਰਿਪਰੈਜ਼ੈਂਟੇਟਿਵਸ ਔਰ ਸੈਨੇਟ ਦੇ ਵਿੱਚ ਵੀ ਅਰਦਾਸ ਹੋਈ ਹੈ ਟਾਈਮ ਟੂ ਟਾਈਮ। ਬਹੁਤ ਸਾਰੀਆਂ ਸਟੇਟਾਂ ਜਿਹੜੀਆਂ ਨੇ 5-6 ਸਟੇਟਾਂ ਉਹ ਇਸ ਦੇ ਉੱਤੇ ਉਹਨਾਂ ਦੀ ਖਾਲਸਾ ਸਾਜਨਾ ਦਿਵਸ ਨੂੰ ਰੈਕਗਨਾਈਜ਼ ਕਰਦੇ ਆ। ਪ੍ਰੋਕਲੇਮੇਸ਼ਨ ਵੀ ਹੋਈ ਹੈ, ਹਰ ਸਾਲ ਹੁੰਦੀ ਹੈ। ਇਸੇ ਤਰ੍ਹਾਂ ਵਾਸ਼ਿੰਗਟਨ ਸਟੇਟ ਉਹਨਾਂ ਦੀ ਕੈਂਟ ਸਿਟੀ ਨੇ ਜਿਹੜਾ ਅੱਜ ਇਸ ਦੇ ਉੱਤੇ ਖਾਸ ਫੰਕਸ਼ਨ ਕਰਕੇ ਇਹ ਅਪ੍ਰੈਲ ਦਾ ਮਹੀਨਾ ਵਿਸਾਖੀ ਡੇ ਇਸ ਨੂੰ ਜਿਹੜਾ ਹੈ ਉਹ ਐਜ਼ ਏ ਵਿਸਾਖੀ ਐਂਡ ਖਾਲਸਾ ਡੇ ਵਜੋਂ ਮਾਨਤਾ ਦਿੱਤੀ ਹੈ ਔਰ ਇਸ ਮੌਕੇ ਦੇ ਉੱਤੇ ਜਿਹੜਾ ਪ੍ਰੋਮੀਨੈਂਟ ਉਹਨਾਂ ਦੀ ਇਹ ਮੇਅਰ ਬੀਬੀ ਡਾਨਾ ਰੈਲਫ ਇੱਕ ਕੈਂਟ ਸਿਟੀ ਦੀ ਮੇਅਰ ਹੈ, ਉਹਨਾਂ ਦੇ ਦਸਤਖਤਾਂ ਥੱਲੇ ਹੈ ਔਰ ਬੀਬੀ ਕੌਰ ਜਿਹੜੇ ਸ਼ਾਇਦ ਕੌਂਸਲ ਵੂਮਨ ਨੇ ਉਹ ਤਾਂ ਨਹੀਂ ਸੀ ਪਹੁੰਚ ਸਕੇ, ਉਹਨਾਂ ਨੇ ਕਿਹਾ ਔਰ ਉਹਨਾਂ ਨੇ ਪੜ੍ਹਿਆ ਔਰ ਇਕੱਲਾ ਇਹੀ ਨਹੀਂ ਸੀ ਕਿ ਵੀ ਉਹਨਾਂ ਨੇ ਪ੍ਰੋਕਲੇਮੇਸ਼ਨ ਪੜ੍ਹਦੇ ਆ ਪੂਰੇ ਹਾਊਸ ਦੇ ਵਿੱਚ ਜਿਹੜਾ ਹੈ ਉਸ ਕੌਂਸਲ ਮੀਟਿੰਗ ਦੇ ਵਿੱਚ ਜਿਹੜਾ ਉਸ ਨੂੰ ਡੈਡੀਕੇਟ ਕੀਤਾ ਸਿੱਖਾਂ ਨੂੰ। ਇਸ ਮੌਕੇ ਦੇ ਉੱਤੇ ਸਾਡੇ ਵੀਰ ਸਰ ਗੁਰਦੇਵ ਸਿੰਘ ਮਾਨ ਉਹਨਾਂ ਦੇ ਸਪੁੱਤਰ ਰਮਨਦੀਪ ਸਿੰਘ ਜਿਹੜੇ ਹੁਣ ਪੋਲੀਟੀਕਲੀ ਵੀ ਐਕਟਿਵ ਹੋਏ ਨੇ ਔਰ ਅੱਗੇ ਜਿਹੜੇ ਨੇ ਉਹ ਖੁਦ ਵੀ ਇਲੈਕਸ਼ਨ ਲੜ ਰਹੇ ਨੇ ਸਿਟੀ ਕੌਂਸਲ ਦੀ ਜਿਹੜੀ ਹੈ ਮੇਨ ਆਉਣ ਵਾਲੇ ਪੀਰੀਅਡ ਦੇ ਵਿੱਚ। ਉਹਨਾਂ ਦਾ ਬੇਟਾ ਰਮਨਦੀਪ ਸਿੰਘ ਉਸਨੇ ਵੀ ਐਡਰੈਸ ਕੀਤਾ ਔਰ ਜਸਕਰਨ ਸਿੰਘ ਸਰਾਓ ਜਿਹੜੇ ਸਟੇਟ ਸੈਨੇਟਰ ਦੀ ਇਲੈਕਸ਼ਨ ਪਿੱਛੇ ਉਹਨਾਂ ਨੇ ਲੜੀ, ਉਹ ਲੂਜ਼ ਕੀਤੀ ਭਾਵੇਂ, ਲੇਕਿਨ ਉਹਨਾਂ ਦੀ ਪ੍ਰੈਜੈਂਟੇਸ਼ਨ ਵੀ ਹੈ। ਉਹ ਬਰੀਫ ਜਿਹੜੀ ਕਾਰਵਾਈ ਹੈ ਉਹ ਟੂਵਰਡਸ ਦਾ ਐਂਡ ਆਫ ਦਾ ਸੈਗਮੈਂਟ ਅਸੀਂ ਸ਼ੇਅਰ ਵੀ ਕਰਾਂਗੇ। ਅੱਜ ਅਸੀਂ ਮੈਸੇਜ ਨਹੀਂ ਪੜ੍ਹ ਸਕਾਂਗੇ, ਕਾਫੀ ਲੇਟ ਅਸੀਂ ਚੱਲ ਰਹੇ ਹਾਂ। ਅਤੇ ਮੁਹੰਮਦ ਯਾਕੂਬ ਸਾਹਿਬ ਨੇ ਜਿਹੜਾ ਪੁੱਛਿਆ ਕਿ ਵੀ ਜ਼ਰਦਾਰੀ ਬਾਰੇ, ਇਹ ਖਬਰ ਮੈਂ ਜ਼ਰੂਰ ਦੇਖੀ ਹੈ ਕਿ ਵੀ ਉਹ ਸੀਰੀਅਸਲੀ ਬਿਮਾਰ ਨੇ, ਹਸਪੀਟਲਾਈਜ਼ ਹੋਏ ਨੇ, ਲੇਕਿਨ ਇਸ ਤੋਂ ਜ਼ਿਆਦਾ ਕੋਈ ਖਬਰ ਨਹੀਂ ਹੈ। ਸੋ ਤੁਹਾਡੇ ਤੋਂ ਅੱਜ ਅਸੀਂ ਮਾਫੀ ਚਾਹੁੰਦੇ ਹਾਂ ਵੀ ਤੁਹਾਡੇ ਬਾਕੀ ਥਾਟ ਅਸੀਂ ਸ਼ੇਅਰ ਨਹੀਂ ਕਰ ਸਕਾਂਗੇ ਸਾਡੇ ਬਾਕੀ ਵਿਊਅਰਸ ਦੇ ਵੀ। ਔਰ ਇਹ ਪ੍ਰੋਕਲੇਮੇਸ਼ਨ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਵੇਅਰ ਐਜ਼ ਵਿਸਾਖੀ ਇਜ਼ ਵਨ ਆਫ ਦਾ ਮੋਸਟ ਸਿਗਨੀਫਿਕੈਂਟ ਸੈਲੀਬ੍ਰੇਸ਼ਨਸ ਇਨ ਦਾ ਸਿੱਖ ਕੈਲੰਡਰ ਮਾਰਕਿੰਗ ਬੋਥ ਦਾ ਹਾਰਵੈਸਟ ਫੈਸਟੀਵਲ ਐਂਡ ਐਸਟੈਬਲਿਸ਼ਮੈਂਟ ਆਫ ਦਾ ਖਾਲਸਾ in 1699 by Guru Gobind Singh Ji, a pivotal moment in Sikh history that symbolizes sovereignty, justice and devotion. ਕਿ ਇਹ ਵਿਸਾਖੀ ਇਹ ਸਿੱਖ ਕੈਲੰਡਰ ਦਾ ਇੱਕ ਬੜਾ ਅਹਿਮ ਦਿਨ ਹੈ। ਇੱਕ ਪਾਸੇ ਹਾਰਵੈਸਟਿੰਗ ਸੀਜ਼ਨ ਹੁੰਦਾ, ਇਸ ਨੂੰ ਉਸ ਕਲਚਰ ਨਾਲ ਜੋੜ ਕੇ ਦੇਖਿਆ ਜਾਂਦਾ, ਪਰ ਹੋਰ ਵੀ ਅਹਿਮੀਅਤ ਹੈ ਕਿ ਇਸ ਦਿਨ 1699 'ਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ, ਜਿਹੜਾ ਖਾਲਸਾ ਪੰਥ ਸੋਵਰਨਿਟੀ ਪ੍ਰਭੂ ਸੱਤਾ, ਜਸਟਿਸ ਔਰ ਡਿਵੋਸ਼ਨ ਇਸ ਦੇ ਲਈ ਜਾਣਿਆ ਜਾਂਦਾ ਹੈ। ਇਹਨਾਂ ਵੈਲਿਊਜ਼ ਦਾ ਧਾਰਨੀ ਹੈ। ਵੇਅਰ ਐਜ਼ ਦਾ ਕ੍ਰੀਏਸ਼ਨ ਆਫ ਦਾ ਖਾਲਸਾ ਰਿਪਰੈਜ਼ੈਂਟਸ ਏ ਕਮਿਟਮੈਂਟ ਟੂ ਟਰੂਥ, ਇਕੁਆਲਿਟੀ and the protection of the vulnerable, embodying values that transcend time and inspire individuals to uphold justice and dignity for all. ਕਿ ਇਹ ਜਿਹੜੀਆਂ ਖਾਲਸੇ ਦੀਆਂ ਕਦਰਾਂ ਕੀਮਤਾਂ ਨੇ, ਜਿਹੜੀ ਸੱਚ ਨਾਲ ਖਲੋਣਾ, ਬਰਾਬਰੀ ਔਰ ਇਹ ਜਿਹੜੇ ਵਲਨਰੇਬਲ ਨੇ ਉਹਨਾਂ ਨੂੰ ਪ੍ਰੋਟੈਕਸ਼ਨ ਦੇਣੀ, ਇਹ ਟਾਈਮ ਨੂੰ ਵੀ ਟ੍ਰਾਂਸੈਂਡ ਕਰਕੇ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਜਸਟਿਸ ਔਰ ਡਿਗਨਿਟੀ ਲਈ ਜੀਣ ਦੇ ਹੱਕਾਂ ਦੀ ਜਾਮਨ ਬਣ ਕੇ ਪਹੁੰਚੀਆਂ ਨੇ। ਵੇਅਰ ਐਜ਼ ਵਿਸਾਖੀ ਇਜ਼ ਏ ਡੇ ਆਫ ਰਿਫਲੈਕਸ਼ਨ ਫਾਰ ਸਿੱਖਸ ਵਰਲਡ ਵਾਈਡ, ਸਰਵਿੰਗ ਐਜ਼ ਐਨ ਓਪਰਚੁਨਿਟੀ ਟੂ ਰੀਕਮਿਟ to the principles of Sikhism, including selflessness, courage
and community service while celebrating the vibrant heritage and contributions of Sikh communities। ਕਿ ਵਿਸਾਖੀ ਉਹ ਦਿਨ ਵੀ ਹੈ ਜਦੋਂ ਸਿੱਖਾਂ ਦੇ ਲਈ ਉਹਨਾਂ ਨੇ ਆਪਣਾ ਆਤਮ ਚੀਨਣਾ ਹੈ, ਆਪਣੇ ਆਪ 'ਚੋਂ ਇਹ ਦੇਖਣਾ ਹੈ ਕਿ ਭਾਈ ਅਸੀਂ ਜਿਹੜੀਆਂ ਸਿੱਖਿਜ਼ਮ ਦੀਆਂ ਵੈਲਿਊਜ਼ ਨੇ ਉਹਨਾਂ ਨਾਲ ਜਿਹੜੀਆਂ ਨਿਸ਼ਕਾਮਤਾ, ਹੌਸਲਾ ਔਰ ਸਭ ਦੀ ਸੇਵਾ, ਸਰਬੱਤ ਦਾ ਭਲਾ, ਜਦੋਂ ਕਿ ਅਸੀਂ ਇਸ ਦਿਨ ਨੂੰ ਸੈਲੀਬ੍ਰੇਟ ਕਰ ਰਹੇ ਹਾਂ, ਇਸ ਆਪਣੇ ਵਾਈਬਰੈਂਟ ਹੈਰੀਟੇਜ ਨੂੰ ਵੀ ਜਿਹੜਾ ਅਸੀਂ ਯਾਦ ਕਰਦੇ ਹਾਂ। ਬਿਲਕੁਲ। Whereas this day also highlights the importance of unity and resilience, reminding us of the sacrifices made by Sikh leaders and communities throughout history to protect their faith and identity। ਵੀ ਇਹ ਉਹ ਮੌਕਾ ਵੀ ਹੈ ਕਿ ਅਸੀਂ ਆਪਣੇ ਇਤਿਹਾਸ ਦੇ ਉਹਨਾਂ ਸ਼ਹੀਦ ਯੋਧਿਆਂ ਨੂੰ, ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਵੀ, ਕੌਮ ਨੂੰ, ਕਮਿਊਨਿਟੀ ਦੇ ਸ਼ਹੀਦਾਂ ਨੂੰ ਵੀ ਯਾਦ ਕਰਦੇ ਹਾਂ ਜਿਨ੍ਹਾਂ ਨੇ ਯੂਨਿਟੀ ਔਰ ਆਪਣੇ ਅੱਗੇ ਵਧਣ, ਇਨਸਾਨੀ ਕਦਰਾਂ ਕੀਮਤਾਂ ਦੇ ਲਈ ਸ਼ਹੀਦੀਆਂ ਪਾਈਆਂ। ਉਹਨਾਂ ਨੂੰ ਵੀ ਯਾਦ ਕਰਨ ਦਾ ਕਿ ਜਿਨ੍ਹਾਂ ਨੇ ਫੇਥ ਔਰ ਆਈਡੈਂਟੀਟੀ ਦੇ ਲਈ ਆਪਣਾ ਆਪਾ ਕੁਰਬਾਨ ਕੀਤਾ। Whereas this important occasion in Sikh history celebrates and fosters understanding and respect for diverse cultures, ਕਿ ਇਹ ਦਿਨ ਸਾਨੂੰ ਸਿੱਖ ਇਤਿਹਾਸ ਦੀ ਰੋਸ਼ਨੀ ਦੇ ਵਿੱਚ ਇਹ ਵੀ ਯਾਦ ਦਹਾਨੀ ਕਰਵਾਉਂਦਾ ਹੈ ਕਿ ਅਸੀਂ ਫੈਲੋ ਹਿਊਮਨ ਬੀਇੰਗਸ ਜਿਹੜੇ ਅੱਡ-ਅੱਡ ਕਲਚਰਸ ਦੇ ਨੇ, ਅੱਡ-ਅੱਡ ਮਜ਼ਹਬ ਦੇ ਨੇ, ਉਹਨਾਂ ਦੇ ਨਾਲ ਵੀ ਅਸੀਂ ਕਿਵੇਂ ਜਿਹੜਾ ਉਹਨਾਂ ਦੀਆਂ ਵੈਲਿਊਜ਼ ਨੂੰ ਅੰਡਰਸਟੈਂਡ ਕਰਨਾ ਹੈ ਔਰ ਉਹਨਾਂ ਦੇ ਲਈ ਆਪਣੇ ਮਨ ਦੇ ਵਿੱਚ ਰਿਸਪੈਕਟ ਰੱਖਣਾ ਹੈ, ਸਤਿਕਾਰ ਰੱਖਣਾ ਹੈ। Whereas let this proclamation serve as a reminder of the enduring spirit of Vaisakhi and the Khalsa's commitment to justice, ਕਿ ਇਸ ਲਈ ਅਸੀਂ ਇਸ ਪ੍ਰੋਕਲਾਮੇਸ਼ਨ ਰਾਹੀਂ ਇਹ ਜਿਹੜਾ ਵਿਸਾਖੀ ਦੀ ਸਪਿਰਿਟ ਹੈ, ਜਿਹੜੀ ਖਾਲਸੇ ਦੀ ਕਮਿਟਮੈਂਟ ਹੈ ਜਸਟਿਸ ਦੇ ਲਈ। Now therefore I, Dana Ralph, Mayor of Kent, do hereby proclaim April 13 to be Vaisakhi and Khalsa Day। ਔਰ ਥੱਲੇ ਉਹਨਾਂ ਦੇ ਦਸਖਤ ਨੇ। ਸੋ ਅਸੀਂ ਉਹਨਾਂ ਸਾਰੇ ਹੀ ਵੀਰਾਂ ਭੈਣਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿਉਂਕਿ ਇੱਕ ਐਫਰਟ ਹੁੰਦਾ ਹੈ ਔਰ ਲੋਕਲ 17 ਅਪ੍ਰੈਲ ਨੂੰ ਉਹਨਾਂ ਦੀ ਬਹੁਤ ਵੱਡੀ ਪਰੇਡ ਹੁੰਦੀ ਹੈ ਔਰ ਇਹ ਵੀ ਅੱਜ ਦੇ ਜਿਹੜਾ ਉਹਨਾਂ ਦਾ ਸੀ ਇਹ ਸਾਰੀ ਸੈਲੀਬ੍ਰੇਸ਼ਨ, ਉਹਦੇ ਸੱਦਾ ਵੀ ਦਿੱਤਾ ਗਿਆ ਔਰ ਮੇਅਰ ਨੇ ਕਿਹਾ ਵੀ ਇੱਥੋਂ ਦੇ ਏਰੀਆ ਦੀ ਸਭ ਤੋਂ ਵੱਡੀ ਸੈਲੀਬ੍ਰੇਸ਼ਨ ਹੁੰਦੀ ਹੈ ਜਿਹੜਾ ਸਿੱਖਾਂ ਦਾ ਵਿਸਾਖੀ ਦਾ ਇਕੱਠ ਹੈ। ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਜਿਹੜੀ ਅਸੈਂਬਲੀ ਦੇ ਵਿੱਚ ਜਿੱਥੇ ਪੜ੍ਹਿਆ ਗਿਆ ਔਰ ਸਿੱਖ ਨੁਮਾਇੰਦਿਆਂ ਨੇ ਵੀ ਆਪਣੀਆਂ ਜਿਹੜੀਆਂ ਨੇ ਉਹ ਤਕਰੀਰਾਂ ਕੀਤੀਆਂ, ਉਸ ਵੀਡੀਓ ਨੂੰ ਜਿਹੜਾ ਪਲੇ ਕਰ ਦੇਣ। All right. Our next proclamation is for Vaisakhi and Khalsa Day. I'm going to go ahead and read the proclamation. Then I actually have a statement from Council President Kaur, who could not be here with us this evening. And then we'll go ahead and call everybody up, do a picture, and have you say a few words. So the proclamation says, whereas Vaisakhi is one of the most significant celebrations in the Sikh calendar, marking both the Harvest Festival and the establishment of the Khalsa in 1699 by Guru Gobind Singh Ji, a pivotal moment in Sikh history that symbolizes sovereignty, justice, and devotion. Whereas the creation of the Khalsa represents a commitment to truth, equality, and the protection of the vulnerable, embodying values that transcend time and inspire individuals to uphold justice and dignity for all. Whereas Vaisakhi is a day of reflection for Sikhs worldwide, serving as an opportunity to recommit to the principles of Sikhism, including selflessness, courage, and community service, while celebrating the vibrant heritage and contributions of Sikh communities. Whereas this day also highlights the importance of unity and resilience, reminding us of the sacrifices made by Sikh leaders and communities throughout history to protect their faith and identity. Whereas this important occasion in Sikh history celebrates and fosters understanding and respect for diverse cultures. And whereas let this proclamation serve as a reminder of the enduring spirit of Vaisakhi and the Khalsa's commitment to justice. Now therefore I, Dana Ralph, Mayor of Kent, do hereby proclaim April 13th to be Vaisakhi and Khalsa Day in Kent, Washington, and call upon our residents to join in celebrating Vaisakhi by learning about its rich traditions and participation in community events that honor its spirit of unity and service. I'm going to go ahead and read a statement from Council President.
So it says, thank you so much. As we celebrate Vaisakhi, I want to take a moment to recognize the significance of this joyous occasion of our Sikh community and beyond. Vaisakhi is a time of renewal, gratitude, and unity, a celebration of harvest, faith, and the founding of the Khalsa. It reminds us of the values of equality, service, and resilience that strengthen our community every day. While I am away on leave to welcome a new addition to my family, I want to express my heartfelt appreciation to our Sikh community who continue to contribute to our community. May this Vaisakhi bring you prosperity, happiness, and peace. Wishing you all a joyous and blessed Vaisakhi. And that's from Council President Kaur. You guys want to stand for the picture? Stay here. Shift this way. Okay, Tony. We're good. We're good. We're good. I think we good. Well, I'm sorry. Everybody in there? We can't see Tony. Come on out here, Tony. Tony, come over here, please. I think I've got a pathway right here. All right, come down. Come down. All right, here we go. Okay. Okay. You? Hello. So I wanted to start off by saying thank you so much to Mayor Dana Ralph and the entire Kent City Council for having us here today. We appreciate the council and the mayor's office for making this proclamation for the Sikh community. Sikhs have been an integral part of the Kent community for over 40 years. And Vaisakhi correlates, as has been said, with the Harvest Festival and also the founding day of the Sikh identity and the Khalsa identity. The community would like to express thanks for being recognized by the city as integral members of the Kent community. Thank you so much. Thank you. Thank you, council member. Thank you, mayor, for having us here. And it means a lot to recognize such a diverse city and the home we call. Everyone who came from India first landed in Kent. And this beautiful city provided us a home. So Kent was the first land for all the immigrants who came in 1980s. And we came here for equality and justice and live our American dream. We are here to serve this beautiful country and be the part of the community. Thank you very much. Thank you. Thank you. Sorry, one more thing. We are having a Vaisakhi celebration on May 17th in Showware Center. So you all are invited, and we will send an email. Thank you. And all the residents, please come and celebrate and enjoy the food and all the festives. I think one of the largest celebrations anywhere around. Thank you. Thank you. ਸੋ ਵਿਊਅਰਸ ਵੈਲਕਮ ਬੈਕ ਔਰ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਆਪਣੇ ਦਰਸ਼ਕਾਂ ਦਾ ਆਪਾਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਜਿਹੜੇ ਤੁਹਾਡੇ ਮੈਸੇਜ ਆਪਾਂ ਅੱਜ ਨਹੀਂ ਲਵਾਂਗੇ ਸੋ ਹੁਣ ਤੁਹਾਡੇ ਕੋਲ ਆਪਾਂ ਲੈਣੇ ਇਜਾਜ਼ਤ ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@vrefort.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ ਜੀ ਵੀਰ ਰਿਪੋਰਟ ਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ